ਦਰਸ਼ਕੋ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ ਐਂਡ ਵਾਲੇ ਸੈਕਸ਼ਨ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ। ਸਿੱਖ ਹਿਸਟਰੀ ਦੇ ਹਵਾਲੇ ਨਾਲ ਜਦੋਂ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਵੱਲ ਦੇਖਦੇ ਹਾਂ ਕਿ 1710 ਤੋਂ 1715 ਤੱਕ ਉਹਨਾਂ ਨੇ ਸਰਹੰਦ ਫਤਿਹ 1710 ਨਾਲ ਮੈਂ ਜੋੜ ਕੇ ਦੇਖਦਾ, ਹਾਲਾਂਕਿ ਜਿੱਤਾਂ ਤਾਂ ਉਹਨਾਂ ਨੇ 1708 ਤੋਂ ਹੀ ਸ਼ੁਰੂ ਕਰ ਦਿੱਤੀਆਂ, ਦਿੱਲੀ ਵੱਲੋਂ ਆਏ ਦੱਖਣ ਵੱਲੋਂ ਜੀ। ਤੇ ਫਿਰ ਉਹਨਾਂ ਦੀ ਗੁਰਿਲਾ ਲੜਾਈ ਸਟ੍ਰੈਟਜੀ ਸੀ, ਕਈ ਵਾਰੀ ਉਹ ਥਾਂ ਤੇ ਕਬਜ਼ਾ ਰਹਿੰਦਾ ਸੀ। ਫਿਰ ਉਹਨਾਂ ਦਾ ਜ਼ੋਰਦਾਰ ਦੁਸ਼ਮਣ ਦਾ ਹੱਲਾ, ਸਰਹੰਦ ਲਾਹੌਰ ਦੀ ਫੌਜ ਆ ਜਾਂਦੀ ਸੀ, ਲੜ ਭਿੜ ਕੇ ਨਿਕਲ ਜਾਂਦੇ ਸੀ। ਸੋ ਸਢੌਰੇ ਦੀ ਜੰਗ ਜਿੱਥੇ ਕਿ ਲਗਭਗ 4 ਮਹੀਨੇ ਦਾ ਘੇਰਾ, ਕਿਉਂਕਿ ਉਹੀ ਥਾਂ ਸੀ ਜਿੱਥੇ ਲੋਹਗੜ੍ਹ ਨੂੰ ਉਹਨਾਂ ਨੇ ਐਜ਼ ਏ ਕੈਪੀਟਲ ਸਥਾਪਿਤ ਕੀਤਾ ਸੀ, ਔਰ ਸਢੌਰਾ ਔਰ ਇਹ ਸਾਰੇ ਜਿਹੜੇ ਨੇ ਨਾਲ ਨਾਲ ਲੱਗਦੇ, ਨਾਲ ਹੀ ਉਹ ਪਹਾੜੀਆਂ ਤੇ ਚੜ੍ਹ ਜਾਂਦੇ ਸੀ ਹਿਮਾਲਯ ਦੀਆਂ। 4 ਮਹੀਨੇ ਦਾ ਘੇਰਾ ਰਿਹਾ ਔਰ ਬਾਬਾ ਬੰਦਾ ਸਿੰਘ ਬਹਾਦਰ ਔਰ ਜਿੰਨੇ ਕਿ ਉਹਨਾਂ ਦੇ ਹੋਰ ਹਜ਼ਾਰਾਂ ਸਾਥੀ ਸਿੰਘ ਸਨ ਉਹ ਜੂਝਦੇ ਰਹੇ। ਬਹੁਤ ਸਾਰੀਆਂ ਸ਼ਹੀਦੀਆਂ ਹੋਈਆਂ ਸਿੰਘਾਂ ਦੀਆਂ, ਦੁਸ਼ਮਣ ਦੇ ਵੀ ਬਹੁਤ ਫੌਜ ਮਰੀ ਜੀ। ਤੇ ਅਖੀਰ ਉਹ ਸਮਝਦੇ ਸੀ ਵੀ ਹੁਣ ਅਸੀਂ ਬੰਦਾ ਸਿੰਘ ਨੂੰ ਕਾਬੂ ਕਰਕੇ ਹਟਣਾ, ਲੇਕਿਨ ਬੰਦਾ ਸਿੰਘ ਬਹਾਦਰ ਫਿਰ ਉਹਨਾਂ ਦੇ ਘੇਰੇ ਚੋਂ ਸੁਰੱਖਿਅਤ ਨਿਕਲ ਗਿਆ ਔਰ ਫਿਰ ਕੁਝ ਮਹੀਨਿਆਂ ਬਾਅਦ ਫਿਰ ਸਿੰਘਾਂ ਨੇ ਜੁਆਇਨ ਕਰਕੇ ਵਾਪਸ ਆ ਕੇ ਕਬਜ਼ਾ ਕੀਤਾ ਜੀ। 1984 ਦੇ ਵਿੱਚ ਅੱਜ ਦੇ ਦਿਨ ਜਦੋਂ ਕਿ ਹੁਣ ਸਰਕਾਰ ਨੇ ਜੂਨ 84 ਦੇ ਪਹਿਲੇ ਹਫ਼ਤੇ ਅਕਾਲ ਤਖਤ ਸਾਹਿਬ ਔਰ 37 ਇਤਿਹਾਸਕ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਖੰਡਰਾਤ ਬਣਾਇਆ ਅਕਾਲ ਤਖਤ ਨੂੰ, ਦਰਬਾਰ ਸਾਹਿਬ ਤੇ ਸੈਂਕੜਿਆਂ ਗੋਲੀਆਂ ਦੇ ਨਿਸ਼ਾਨ। ਸੋ ਹੁਣ ਉਹ ਚਾਹੁੰਦੀ ਸੀ ਸਰਕਾਰ ਕਿ ਵੀ ਕਿਸੇ ਸਿੱਖ ਸ਼ਕਲੋ ਸੂਰਤ ਵਾਲੇ ਤੋਂ ਹੀ ਇਸ ਦੀ ਜਿਹੜੀ ਹੈ ਉਹ ਤਾਮੀਰ ਕਰਵਾਈ ਜਾਏ। ਕਰਨੀ ਤਾਂ ਸਰਕਾਰ ਨੇ ਸੀ, ਖੁਦ ਉਹਨਾਂ ਦਾ ਜਿਹੜਾ PWD ਮਹਿਕਮਾ ਸੈਂਟਰ ਦਾ ਸੀ ਤੇ ਉਹਨਾਂ ਨੇ ਇਸ ਦੇ ਲਈ ਸੰਤੇ ਨਿਹੰਗ ਨੂੰ, ਜਿਹੜਾ ਕਿ ਇੱਕ ਕ੍ਰਿਮੀਨਲ ਬੈਕਗਰਾਊਂਡ ਦਾ ਬੰਦਾ ਸੀ, ਉਹਨੂੰ ਅੱਗੇ ਲਾਇਆ ਔਰ ਵੱਡੇ ਤਰੀਕੇ ਦੇ ਨਾਲ ਉਸ ਪ੍ਰੋਜੈਕਟ ਨੂੰ ਸ਼ੁਰੂ ਕੀਤਾ। ਔਰ ਅਜੇ ਸਿੱਖਾਂ ਦੇ ਵਿੱਚ ਬਹੁਤ ਰੋਹ ਸੀ ਔਰ ਬੇਸ਼ੱਕ 5 ਸਿੰਘ ਸਾਹਿਬਾਨ, ਗਿਆਨੀ ਕਿਰਪਾਲ ਸਿੰਘ, ਸਾਹਿਬ ਸਿੰਘ, ਹੈ ਤਾਂ ਇਹ ਕੋਠਾ ਸਾਹਿਬ ਠੀਕ ਹੈ, ਤੋਸ਼ਾਖਾਨਾ ਠੀਕ ਹੈ ਵਾਲੇ ਸੀ, ਪਰ ਇਹਨਾਂ ਨੂੰ ਇਹ ਲੱਗਦਾ ਸੀ ਵੀ ਜਿਹੜਾ ਸਿੱਖ ਕੌਮ ਦਾ ਰੋਹ ਹੈ ਇਹਨੂੰ ਕਿਸੇ ਨਾ ਕਿਸੇ ਪਾਸੇ ਚੈਨਲਾਈਜ਼ ਕਰੀਏ। ਔਰ ਇਹਨਾਂ ਨੇ ਅੱਜ ਦੇ ਦਿਨ ਸੰਤਾ ਸਿੰਘ ਨਿਹੰਗ ਨੂੰ ਪੰਥ ਚੋਂ ਖਾਰਜ ਕੀਤਾ ਕਿ ਉਹ ਸਰਕਾਰ ਸੇਵਾ ਦੇ ਲਈ ਤਿਆਰ ਹੋਇਆ ਜੀ। ਇਹ ਵੱਖਰੀ ਗੱਲ ਹੈ ਕਿ ਕੁਝ ਸਾਲਾਂ ਬਾਅਦ ਫਿਰ ਜਦੋਂ ਉਹ ਸੰਤਾ ਜਿਹੜਾ ਹੈ ਉਹਨੂੰ ਐਗਜ਼ੀਮਾ ਹੋਇਆ, ਜਿਹਨੂੰ ਅਸੀਂ ਕੋੜ ਕਹਿੰਦੇ ਹਾਂ, ਲੱਤਾਂ ਤੋਂ ਹਮੇਸ਼ਾ ਹੀ ਜਿਹੜਾ ਉਹ ਤਕਲੀਫ 'ਚ ਰਹਿੰਦਾ ਸੀ, ਕੋਲ ਉਹਦੇ ਪੱਖਾ ਚੱਲਦਾ ਰਹਿੰਦਾ ਸੀ ਤੇ ਮਰਨ ਤੋਂ ਕੁਝ ਸਮਾਂ ਪਹਿਲਾਂ ਉਹ ਫਿਰ ਪੇਸ਼ ਹੋ ਕੇ ਉਹਨੇ ਆਪਣੀ ਭੁੱਲ ਬਖਸ਼ਾਈ। ਪਰ ਇਹ ਸਾਰੇ ਡਰਾਮੇ ਹੀ ਹੁੰਦੇ ਨੇ, ਇਸ ਕਿਸਮ ਦੇ ਲੋਕਾਂ ਦਾ ਤਾਂ ਇੱਕੋ ਇਲਾਜ ਹੁੰਦਾ ਹੈ ਜਿਹੜਾ ਕੌਮ ਦੀ ਸਾਡੀ ਪਰੰਪਰਾ ਦੇ ਵਿੱਚ ਬੜਾ ਵੈਲ ਐਮਬੈਡਡ ਹੈ। ਵਰਲਡ ਹਿਸਟਰੀ ਦੇ ਹਵਾਲੇ ਨਾਲ 1633 ਦੇ ਵਿੱਚ ਗੈਲੀਲੀਓ ਗੈਲੀਲੀ ਨੇ ਜਿਹੜੀ ਇਹ ਥਿਊਰੀ ਦਿੱਤੀ ਸੀ ਕਿ ਜਿਹੜੀ ਧਰਤੀ ਹੈ ਇਹ ਸੂਰਜ ਦੇ ਦੁਆਲੇ ਘੁੰਮਦੀ ਹੈ, ਪਰ ਉਸ ਵੇਲੇ ਦੇ ਪੋਪ ਨੂੰ ਜਾਂ ਬਾਈਬਲ ਤੇ ਬੇਸ ਜਿਹੜੇ ਸਕਾਲਰ ਸੀ ਇਹ ਲੱਗਦਾ ਸੀ ਕਿ ਬਾਈਬਲ ਦੀ ਤੋਹੀਨ ਹੈ। ਸੋ ਉਹਨਾਂ ਨੇ ਇਹ ਕਿਹਾ ਕਿ ਜੀ ਇਹ ਤੂੰ ਵਾਪਸ ਲੈ, ਨਹੀਂ ਤਾਂ ਤੈਨੂੰ ਜਿਹੜਾ ਐਕਸਕਮਿਊਨੀਕੇਟ ਕੀਤਾ ਜਾਏਗਾ। ਸੋ ਅਲਟੀਮੇਟਲੀ ਉਹਨੇ ਵਾਪਸ ਲੈ ਲਈ, ਲੇਕਿਨ ਅਕਤੂਬਰ 31, 1992 ਨੂੰ ਲਗਭਗ 200-250 ਸਾਲ ਬਾਅਦ ਫਿਰ ਪੋਪ ਨੇ ਮੁਆਫੀ ਮੰਗੀ ਔਰ ਉਹਨੇ ਕਿਹਾ ਜੀ ਸਾਡੀ ਗਲਤੀ ਸੀ, ਗੈਲੀਲੀਓ ਜਿਹੜਾ ਉਹ ਠੀਕ ਕਹਿੰਦਾ ਸੀ ਜੀ। 1772 ਦੇ ਵਿੱਚ ਇੰਗਲੈਂਡ ਦੇ ਵਿੱਚ ਜਿਹੜੀ ਗੁਲਾਮੀ ਹੈ, ਸਲੇਵਰੀ, ਜਿਹੜੀ ਖਰੀਦੋ ਫਰੋਖਤ ਸੀ ਗੁਲਾਮਾਂ ਦੀ, ਉਹਨੂੰ ਗੈਰ ਕਾਨੂੰਨੀ ਡਿਕਲੇਅਰ ਕੀਤਾ ਗਿਆ। 1812 ਦੇ ਵਿੱਚ ਜਿਹੜੀ ਨੈਪੋਲੀਅਨ ਦੀ ਵੱਡੀ ਫੌਜ ਹੈ ਉਹਨੇ ਮਾਸਕੋ ਦੇ ਉੱਤੇ ਧਾਵਾ ਬੋਲਿਆ, ਰਸ਼ੀਆ ਦੇ ਉੱਤੇ। 1936 ਦੇ ਵਿੱਚ ਵਰਜਿਨ ਆਈਲੈਂਡਸ, ਉਹਨਾਂ ਨੂੰ ਪਹਿਲੀ ਵਾਰ ਜਿਹੜਾ ਆਰਗੈਨਿਕ ਐਕਟ ਦੇ ਥੱਲੇ ਅਮਰੀਕਾ ਦੇ ਵਿੱਚ ਕਾਨੂੰਨੀ ਦਰਜਾ ਮਿਲਿਆ। ਇਹ ਵੀ ਇਹਨਾਂ ਨੇ ਕੁਝ ਥੋੜੇ ਜਿਹੇ ਪੈਸੇ ਦੇ ਕੇ ਖਰੀਦੇ ਸੀ ਸ਼ਾਇਦ ਹਾਲੈਂਡ ਤੋਂ ਜੀ। 1970 ਦੇ ਵਿੱਚ ਪ੍ਰੈਜ਼ੀਡੈਂਟ ਰੀਗਨ ਨੇ 26ਵੀਂ ਅਮੈਂਡਮੈਂਟ ਸਾਈਨ ਕੀਤੀ ਕਨਸਟੀਟਿਊਸ਼ਨ ਦੀ, ਜਿਹਦੇ ਥੱਲੇ ਜਿਹੜੀ VOTING ਏਜ ਹੈ ਉਹ 21 ਸਾਲ ਤੋਂ ਘਟਾ ਕੇ 18 ਸਾਲ ਕਰ ਦਿੱਤੀ ਗਈ। ਸੋ 1970 ਤੱਕ 21 ਸਾਲਾਂ ਦਾ ਬੰਦਾ ਹੀ ਵੋਟ ਪਾ ਸਕਦਾ ਸੀ ਜੀ। ਸੋ ਇਹ ਵਰਲਡ ਹਿਸਟਰੀ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਸਵਾਲ ਜਿਹੜਾ ਮੈਂ ਤੁਹਾਨੂੰ ਪੁੱਛਣ ਜਾ ਰਹੀ ਹਾਂ। ਤਾਲਿਬਾਨ ਨੇ ਅਫਗਾਨਿਸਤਾਨ ਦੀ ਪਾਰਲੀਮੈਂਟ ਤੇ ਜ਼ਬਰਦਸਤ ਹਮਲਾ ਕੀਤਾ ਹੈ ਜੀ। ਡਾਕਟਰ ਸਾਹਿਬ ਇਸ ਹਮਲੇ ਪਿੱਛੇ ਕੀ ਕਾਰਨ ਹਨ? ਦੇਖੋ, ਅਸੀਂ ਜਦੋਂ ਨੈਟੋ ਨੇ ਔਰ ਅਮਰੀਕਾ ਨੇ ਫੈਸਲਾ ਕੀਤਾ ਕਿ ਜੀ ਹੁਣ ਮਿਸ਼ਨ ਐਕੰਪਲਿਸ਼ਡ, ਉਸਾਮਾ ਮਾਰਿਆ ਗਿਆ, ਅਸੀਂ ਫੌਜ ਉੱਥੋਂ ਵਾਪਸ ਲਿਆਵਾਂਗੇ ਔਰ ਵੱਡਾ ਹਿੱਸਾ ਉਹਨਾਂ ਨੇ ਪਿਛਲੇ ਸਾਲ ਦੇ ਐਂਡ ਤੱਕ ਵਾਪਸ ਵੀ ਸੱਦ ਲਿਆ ਸੀ,
ਜੇ ਸਾਡੀਆਂ ਅੱਜ ਵੀ ਅਪਲੋਡਡ ਵੀਡੀਓਜ਼ ਪਈਆਂ ਨੇ, ਕੋਈ ਵੀ ਕੱਢ ਕੇ ਸੁਣ ਸਕਦਾ ਹੈ, ਉਸ ਨੂੰ ਦੇਖ ਸਕਦਾ ਹੈ ਜੀ। ਤੇ ਅਸੀਂ ਇਹ ਕਿਹਾ ਸੀ ਕਿ ਵੀ ਇਨਫੈਕਟ ਉਸ ਧਰਤੀ ਦੇ ਉੱਤੇ ਪਿਛਲੇ 25 ਸਾਲਾਂ 'ਚ 2 ਵੱਡੇ ਸਾਮਰਾਜ ਜਿਹੜੇ ਨੇ ਉਹਨਾਂ ਨੂੰ ਮੁਕੰਮਲ ਡਿਫੀਟ ਹੋਈ ਹੈ ਕਿ ਸੋਵੀਅਤ ਯੂਨੀਅਨ ਜਿਸ ਦਾ ਝੰਡਾ 4 ਚੁਫੇਰੇ ਝੂਲਦਾ ਸੀ, ਉਹ ਸਪੇਸ ਦੇ ਵਿੱਚ ਸਨ, ਧਰਤੀ ਦੇ ਉੱਤੇ 70-80 ਦੇਸ਼ਾਂ 'ਚ ਉਹਨਾਂ ਦਾ ਬੋਲਬਾਲਾ ਸੀ। ਪਰ ਜਦੋਂ ਹੀ ਉਹਨਾਂ ਨੇ ਅਫਗਾਨਿਸਤਾਨ ਦੇ ਵਿੱਚ ਹਮਲਾ ਕੀਤਾ, ਬੇਸ਼ੱਕ ਉਹਨਾਂ ਨੇ 1 ਮਿਲੀਅਨ ਅਫਗਾਨ ਮਾਰੇ ਔਰ ਕਿੰਨਾ ਤਬਾਹੀ ਕੀਤੀ, ਲੇਕਿਨ ਅਲਟੀਮੇਟਲੀ ਸੋਵੀਅਤ ਯੂਨੀਅਨ ਦਾ ਟੁੱਟਣਾ ਜਿਹੜਾ 15 ਹਿੱਸਿਆਂ 'ਚ ਅਫਗਾਨਿਸਤਾਨ ਦੀ ਡਿਫੀਟ ਤੋਂ ਬਾਅਦ ਹੋਇਆ ਜੀ। ਔਰ ਇਹ ਅਸੀਂ ਕਿਹਾ ਸੀ ਕਿ ਵੀ ਬੇਸ਼ੱਕ ਉਸਾਮਾ ਨੂੰ ਮਾਰਨ ਦਾ ਮਿਸ਼ਨ ਅਕੰਪਲਿਸ਼ ਹੋਇਆ, ਜਿਹਦੇ ਲਈ 10 ਸਾਲ ਅਮਰੀਕਨ ਏਜੰਸੀਆਂ ਨੂੰ ਜਿਹੜਾ ਹੈ ਉਹ ਸਖਤ ਮਿਹਨਤ ਕਰਨੀ ਪਈ, ਪਰ ਉਸ ਧਰਤੀ ਦੇ ਉੱਤੇ ਕੋਈ ਵੀ ਇਸ ਕਿਸਮ ਦਾ ਰਜੀਮ ਜਿਹੜੇ ਕਿ ਵੈਸਟਰਨ ਪਾਵਰਸ ਵਾਲੇ ਥੋਪਣਾ ਚਾਹੁੰਦੇ ਨੇ, ਉਹ ਅਫਗਾਨ ਇੰਨਾ ਫੀਅਰਸਲੀ ਇੰਡੀਪੈਂਡੈਂਟ ਹੈ, ਉਹਦੇ ਲਾਈਫ ਸਟਾਈਲ 'ਚ ਕੋਈ ਤਬਦੀਲੀ ਨਹੀਂ ਆ ਸਕਦੀ। ਸਿੱਖ ਤਾਂ ਮੈਟੀਰੀਅਲਿਸਟਿਕ ਹੋ ਗਏ, ਪਦਾਰਥਵਾਦੀ ਹੋ ਗਏ, ਅਸੀਂ ਤਾਂ ਘਰ ਗਿਣਦੇ ਆਂ, ਗੱਡੀਆਂ ਗਿਣਦੇ ਆਂ। ਆ ਜਿਵੇਂ ਜਮੂਰੇ ਜਿਹੜੇ ਕਹਿੰਦੇ ਨੇ ਜੀ ਅਸੀਂ ਬਹੁਤ ਖੁਸ਼ਹਾਲ ਹਾਂ ਜੀ, ਸਾਡੇ ਕੋਲ ਇੰਨੇ ਕਾਰੋਬਾਰ ਬੰਬਈ 'ਚ ਫਲਾਣੇ ਤੇ ਟਿਮਕੇ। ਹੁਣ ਇਹ ਜਿਹੜੀ ਆਜ਼ਾਦੀ ਪਸੰਦੀ ਹੈ ਜਾਂ ਕੌਮ ਪ੍ਰਸਤੀ ਹੈ ਜਾਂ ਕੌਮ ਦੀ ਹੋਂਦ ਦੀ ਗੱਲ ਹੈ ਤੇ ਇਹ ਲక్ష్ਮੀ ਦੀ ਪੂਜਾ ਹੈ, ਇਹ ਨਾਲ ਤੇ ਨਹੀਂ ਚੱਲ ਸਕਦੀਆਂ ਨਾ। ਜਾਂ ਤਾਂ ਤੁਸੀਂ ਉਹ ਹੋ ਸਕਦੇ ਹੋ ਜਾਂ ਇਹ ਹੋ ਸਕਦੇ ਹੋ। ਸੋ ਅਫਗਾਨਾਂ ਨੇ ਆਪਣੀ ਇੰਡੀਪੈਂਡੈਂਸ ਨਾਲ ਕੰਪਰੋਮਾਈਜ਼ ਨਹੀਂ ਕੀਤਾ, ਪਰ ਅਸੀਂ ਇਹ ਕਿਹਾ ਸੀ ਕਿ ਉੱਥੇ ਹੁਕਮ ਉਹੀ ਚੱਲੇਗਾ ਜੋ ਉੱਥੋਂ ਦੇ ਵਸਿੰਦੇ, ਕਿਉਂਕਿ ਮੁੱਖ ਤੌਰ ਤੇ ਉਹ ਪਸ਼ਤੂਨ ਟ੍ਰਾਈਬਸ ਨੇ। ਹਾਲਾਂਕਿ ਅਫਗਾਨਿਸਤਾਨ ਦੀ ਜਦੋਂ ਤੁਸੀਂ ਜਿਹੜੀ ਉਸ ਦੀ ਦੇਖਦੇ ਹੋ ਪੋਪੂਲੇਸ਼ਨ ਕੰਪੋਜੀਸ਼ਨ, ਉਸ ਦੇ ਵਿੱਚ ਮੁੱਖ ਧਾਰਾ ਜਿਹੜੀ ਹੈ ਉਹ ਪਸ਼ਤੂਨ ਨੇ, 55% ਉਹ ਨੇ ਜੀ, ਜੇ 15-20% ਉਜ਼ਬੈਕ ਨੇ, ਫਿਰ 5% ਤਾਜ਼ਕ ਨੇ, ਫਿਰ ਹਜ਼ਾਰਾ ਟ੍ਰਾਈਬ ਹੈ ਉਹਨਾਂ ਦਾ ਜਿਹੜਾ ਜਿਨ੍ਹਾਂ ਨੂੰ ਉਹ ਲੋਅਰ ਮੰਨਦੇ ਨੇ। ਲੇਕਿਨ ਅਲਟੀਮੇਟਲੀ ਉੱਥੇ ਚੱਲਦੀ ਉਹੀ ਹੈ ਜੋ ਪਖਤੂਨ ਚਾਹੁੰਦੇ ਨੇ, ਕਿਉਂਕਿ ਉਹਨਾਂ ਨੇ ਇਧਰ 300-400 ਸਾਲ ਭਾਰਤ ਤੇ ਰਾਜ ਕੀਤਾ ਹੋਇਆ। ਕਿਵੇਂ ਉਹ ਜਿਹੜੇ ਮਹਿਮੂਦ ਗਜ਼ਨਵੀ, ਮੁਹੰਮਦ ਗੌਰੀ ਸਾਰੇ ਅਫਗਾਨ ਹੀ ਸਨ ਅਖੀਰ ਤੱਕ। ਉਹ ਤਾਂ ਤੁਰਕਾਂ ਨੇ, ਬਾਬਰ ਆਇਆ ਤਾਂ ਉਹਨੇ ਲੋਧੀ ਨੂੰ ਹਰਾ ਕੇ, ਇਬਰਾਹਿਮ ਲੋਧੀ ਨੂੰ, ਲੋਧੀ ਵੀ ਪਠਾਨ ਸੀ। ਸੋ ਹੁਣ ਜਿਨ੍ਹਾਂ ਦੇ ਕੋਲ ਉੱਥੇ ਹਕੂਮਤ ਰਹੀ ਹੋਏ, ਤੁਸੀਂ ਉਹਨਾਂ ਦੀ ਧਰਤੀ ਤੇ ਕੋਈ ਬਾਹਰਲਾ ਥੋਪ ਦਿਓ ਜੀ, ਉਹ ਵੀ ਉਹਨਾਂ ਨੇ ਐਕਸੈਪਟ ਨਹੀਂ ਕਰਨਾ। ਸੋ ਇਹ ਗੱਲ ਹੁਣ ਉਸ ਪਾਸੇ ਵੱਲ ਜਾ ਰਹੀ ਹੈ। ਅਜੇ ਕਾਫੀ ਵੱਡੀ ਗਿਣਤੀ 'ਚ ਇਹਨਾਂ ਦੇ ਸਾਰੀ ਕਿਲਾਬੰਦੀ ਉੱਤੇ ਹੈਗੀ ਹੈ ਪੱਛਮੀ ਫੌਜਾਂ ਦੀ, ਲੇਕਿਨ ਜਿਹੜੀਆਂ ਖਬਰਾਂ ਨੇ ਪਿਛਲੇ 1 ਹਫ਼ਤੇ ਦੇ ਵਿੱਚ ਇੱਕ ਨਾਰਦਰਨ ਅਫਗਾਨਿਸਤਾਨ ਦਾ ਪ੍ਰੋਵਿੰਸ ਸੂਬਾ ਹੈ, ਕੰਦੂਜ਼ ਕਹਿੰਦੇ ਨੇ ਉਹਨੂੰ। ਸੋ ਉਸ ਕੰਦੂਜ਼ ਦੇ 2 ਜਿਹੜੇ ਡਿਸਟ੍ਰਿਕਟ ਨੇ ਮੇਨ, ਉਹਨਾਂ ਦੇ ਵਿੱਚ ਇੱਕ ਡਿਸਟ੍ਰਿਕਟ ਚਾਰਦਾਰ ਹੈ, ਇੱਕ ਦਸਤੇ ਆਰਚੀ, ਉਹ ਤਾਲਿਬਾਨ ਨੇ ਟੇਕ ਓਵਰ ਕਰ ਲਿਆ। ਔਰ ਉਸ ਕੁੰਦੂਜ਼ ਟ੍ਰਾਈਬ ਦਾ ਮੇਨ ਸ਼ਹਿਰ ਹੈ, ਉਹਦਾ ਨਾਂ ਹੀ ਕੁੰਦੂਜ਼ ਹੈ, ਕੈਪੀਟਲ ਸਿਟੀ, ਉਹਨੂੰ ਵੀ ਉਹਨਾਂ ਨੇ ਟੇਕ ਓਵਰ ਕਰ ਲਿਆ। ਹੁਣ ਇਹ ਬੜੀ ਵੱਡੀ ਉਹਨਾਂ ਦੀ ਵਿਕਟਰੀ ਹੈ। ਪਰ ਜਿਹੜੀ ਕਾਰਵਾਈ ਉਹਨਾਂ ਨੇ ਕੱਲ ਕੀਤੀ ਹੈ, ਭਾਵੇਂ ਉਹਦੇ 'ਚ ਕੋਈ ਮੈਂਬਰ ਪਾਰਲੀਮੈਂਟ ਨਹੀਂ ਮਰਿਆ ਜਾਂ ਕੋਈ ਅਦਰਵਾਈਜ਼ ਜਿਹੜੇ 6 ਅਟੈਕ ਕਰਨ ਵਾਲੇ ਤਾਲਿਬਾਨ, ਕਿਉਂਕਿ ਤਾਲਿਬਾਨ ਨੇ ਜ਼ਿੰਮੇਵਾਰੀ ਲਈ, ਉਹ ਮਾਰੇ ਗਏ ਨੇ। ਪਰ ਇਹ ਇਵੇਂ ਹੀ ਹੈ ਕਿ ਜਿੱਥੇ ਬੈਠ ਕੇ ਤੁਸੀਂ ਕਹੋ ਜੀ ਇੱਥੇ ਅਸੀਂ ਡਿਸਾਈਡ ਕਰਾਂਗੇ ਲੋਕਾਂ ਦਾ ਫੇਟ, ਔਰ ਜਿਹੜਾ ਡਿਫੈਂਸ ਮਿਨਿਸਟਰ ਨਵਾਂ ਬਣਾਇਆ ਹੈ ਨਵੀਂ ਹਕੂਮਤ ਨੇ, ਉਹਨੂੰ ਇੰਟਰੋਡਿਊਸ ਕਰਵਾਉਣਾ ਸੀ ਉਸ ਦਿਨ ਪਾਰਲੀਮੈਂਟ 'ਚ। ਔਰ ਉਹਨਾਂ ਨੇ ਜਿਹੜੇ 6 ਦੇ ਕਰੀਬ ਆਏ ਉਹ ਕਾਰ ਲੈ ਕੇ, ਪਤਾ ਨਹੀਂ ਕਿਵੇਂ ਉਹਨਾਂ ਨੇ ਸਿਕਿਉਰਿਟੀ ਪੁਆਇੰਟ ਜਿਹੜੇ ਨੇ ਬ੍ਰੀਚ ਕੀਤੇ, ਅੰਦਰ ਆ ਕੇ ਉਹਨਾਂ ਨੇ ਐਕਸਪਲੋਜਨ ਕੀਤਾ ਤੇ ਅੰਦਰ ਜਾ ਕੇ ਵੜ ਗਏ 4 ਚੁਫੇਰੇ ਧੂਆਂ, ਔਰ ਪਾਰਲੀਮੈਂਟ ਦੇ ਮੈਂਬਰ ਚੀਕਾਂ ਮਾਰਦੇ ਇਧਰ ਉਧਰ ਜਿਹੜੇ ਨੇ ਉਹ ਦੌੜ ਰਹੇ ਨੇ। ਉਹ ਇਨੀਸ਼ੀਅਲ ਵੀਡੀਓਜ਼ ਆਈਆਂ ਉਸ ਦੀਆਂ। ਸੋ ਬੇਸ਼ੱਕ ਇਨ ਦਾ ਐਂਡ ਉਹ ਸਾਰੇ ਦੇ ਸਾਰੇ ਮਾਰੇ ਗਏ ਨੇ, ਔਰ ਕੋਈ ਚਲੋ ਚੰਗੀ ਗੱਲ ਹੈ ਵੀ ਕੋਈ ਮੈਂਬਰ ਪਾਰਲੀਮੈਂਟ ਜਿਹੜਾ ਉਹ ਨਹੀਂ, ਉਸ ਦਾ ਨੁਕਸਾਨ ਹੋਇਆ। ਪਰ ਇਹ ਕੀ ਪੁਆਇੰਟ ਆਊਟ ਕਰਦਾ ਕਿ ਅਲਟੀਮੇਟਲੀ ਜਦੋਂ ਤੁਸੀਂ ਕਿਸੇ ਦੇ ਘਰ ਤੱਕ ਜਾ ਕੇ ਪਹੁੰਚ ਜਾਂਦੇ ਹੋ, ਹੁਣ ਉਹ ਮੋਦੀ ਨੇ ਇਹਦੇ ਤੇ ਬਿਆਨ ਦਿੱਤਾ ਸੀ ਅਫਗਾਨਾਂ ਦੇ ਨਾਲ ਹੈ, ਦਿਸ ਇਜ਼ ਅ ਕਾਵਰਡਲੀ ਅਟੈਕ, ਦਿਸ ਇਜ਼ ਕਾਵਰਡਲੀ, ਇਹ ਡਰਪੋਕਾਂ ਵਾਲਾ ਕਾਰ ਹੈ। ਕਾਵਰਡਲੀ ਕਿੱਥੋਂ ਹੋ ਗਿਆ ਜੀ? ਇਹ ਗੱਲ ਇਹ ਸਾਬਤ ਕਰਦੀ ਹੈ ਕਿ ਵੀ ਇੰਨਾ ਕੁਛ ਤੁਸੀਂ ਉੱਥੇ 2 ਲੱਖ ਫੌਜ ਖੜੀ ਕੀਤੀ ਹੈ ਅਫਗਾਨਾਂ ਦੀ, ਟ੍ਰੇਨਡ ਕੀਤੀ ਹੈ ਇਹਨਾਂ ਨੇ, ਉਹਨਾਂ ਨੂੰ ਲੇਟੈਸਟ ਇਕਵਿਪਮੈਂਟ ਦਿੱਤਾ ਹੈ ਜੋ ਅਮਰੀਕਾ ਕੋਲ, ਬਾਹਰਲੇ ਦੇਸ਼ਾਂ ਕੋਲ ਹੈ। ਇਹਦੇ ਬਾਵਜੂਦ ਇਹਦੇ ਚੋਂ ਇੱਕ ਗੱਲ ਨਿਕਲਦੀ ਹੈ ਕਿ ਭਾਈ ਜਿਹੜੇ ਲੋਕ, ਭਾਵੇਂ ਅਸੀਂ ਉਹਨਾਂ ਦੇ ਕੋਈ ਤਰੀਕਿਆਂ ਨਾਲ ਸਹਿਮਤ ਨਹੀਂ ਹੈ, ਅਸੀਂ ਕੋਈ ਤਾਲਿਬਾਨ ਦੇ ਹਮਾਇਤੀ ਨਹੀਂ ਹੈ ਕਿ ਜੀ, ਪਰ ਅਸੀਂ ਤਾਂ ਇੱਕ ਸਿਚੁਏਸ਼ਨ ਨੂੰ ਐਨਾਲਾਈਜ਼ ਕਰ ਰਹੇ ਹਾਂ ਕਿ ਇੱਕ ਪਾਸੇ ਉਹ ਨੇ ਜਿਨ੍ਹਾਂ ਨੇ ਜਾਨ ਤਲੀ ਤੇ ਰੱਖੀ ਹੋਈ ਹੈ, ਸਿਰ ਤਲੀ ਤੇ ਰੱਖਿਆ, ਮਰਨ ਦੇ ਲਈ ਤਿਆਰ ਨੇ, ਰਾਈਟ ਔਰ ਰੋਂਗ, ਇਹ ਇੱਕ ਵੱਖਰੀ ਡਿਬੇਟ ਹੈ। ਤੇ ਦੂਜੇ ਪਾਸੇ ਉਹ ਤਨਖਾਹਦਾਰ ਨੇ ਜਿਹੜੇ ਦੂਸਰਿਆਂ ਦੀ ਤਨਖਾਹ ਦੇ ਉੱਤੇ ਪਲਦੇ ਨੇ, ਉਹਨਾਂ ਦਾ ਕਿਵੇਂ ਮੁਕਾਬਲਾ ਹੋਏਗਾ? ਔਰ ਇਹ ਗੱਲ ਸਾਬਤ ਕਰਦੀ ਹੈ ਕਿ ਆਉਣ ਵਾਲੇ ਪੀਰੀਅਡ 'ਚ ਬੇਸ਼ੱਕ
ਅਫਗਾਨਿਸਤਾਨ 'ਚ ਇੱਕ ਹੋਰ ਸਿਵਲ ਵਾਰ ਵੱਲੋਂ ਵੱਧ ਸਕਦਾ ਹੈ, ਕਿਉਂਕਿ ਜੇ ਤਾਲਿਬਾਨ ਟੇਕ ਓਵਰ ਕਰਦੇ ਨੇ, ਦੂਜੇ ਜਿਹੜੇ ਨੇ ਉਜ਼ਬੈਕ ਔਰ ਉਹਨਾਂ ਨੂੰ ਖੜੇ ਕਰ ਦੇਣਗੇ। ਪਰ ਇਹਦੇ ਨਾਲ ਇੱਕ ਵਾਰੀ ਫੇਰ ਤਾਲਿਬਾਨ ਨੇ ਤਹਿਲਕਾ ਮਚਾ ਦਿੱਤਾ ਹੈ ਔਰ ਆਪਣੀ ਹੋਂਦ ਦਿਖਾਈ ਹੈ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ ਦੇ ਅਜ਼ ਸਲਤਨਤ ਦਹਮ ਗੰਜਨਾਮਾ ਦੇ ਜਿਹੜੇ 4 ਸ਼ੇਅਰ ਰਹਿੰਦੇ ਨੇ, ਇਹ ਚੈਪਟਰ ਖਤਮ ਹੋ ਗਿਆ ਔਰ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਸਾਨੂੰ ਇਹ ਕਿਹਾ, ਹਾਲਾਂਕਿ ਮੈਂ ਭਾਈ ਨੰਦ ਲਾਲ ਜੀ ਦੀਆਂ ਹੋਰ ਰਚਨਾਵਾਂ ਵੀ ਡਿਸਕਸ ਕਰਨਾ ਚਾਹੁੰਦਾ ਸੀ, ਕਿਉਂਕਿ ਅੱਜ ਕੱਲ੍ਹ ਜ਼ਫਰਨਾਮੇ ਦਾ ਜ਼ਿਕਰ ਬੜਾ ਹੁੰਦਾ ਹੈ, ਅਸੀਂ ਵੀ ਕਰਦੇ ਹਾਂ, ਬਾਕੀ ਸਕਾਲਰ ਵੀ ਕਰਦੇ ਨੇ। ਸੋ ਉਹਨਾਂ ਦਾ ਇਹ ਹੈ ਕਿ ਵੀ ਜ਼ਫਰਨਾਮੇ ਦੇ ਉੱਤੇ ਅਸੀਂ ਜਿਹੜੀ ਹੈ ਉਹ ਵੀ ਪਰਸ਼ੀਅਨ 'ਚ ਹੈ, 10ਵੇਂ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਲਿਖਿਆ, ਵਿਚਾਰ ਕਰੀਏ। ਸੋ ਆਉਣ ਵਾਲੇ ਹਫਤੇ ਤੋਂ ਅਸੀਂ ਉਹਨੂੰ ਟੱਚ ਕਰਾਂਗੇ। ਸੋ ਅੱਜ ਅਸੀਂ ਇਸ ਦੀ ਸਮਾਪਤੀ ਦੇ 4 ਸ਼ੇਅਰ ਜਿਹੜੇ ਨੇ ਭਾਈ ਨੰਦ ਲਾਲ ਜੀ ਨੇ, ਜਿਹੜੇ ਉਹਨਾਂ ਨੇ ਆਪਣੇ ਵੱਲੋਂ ਆਪਣੀ ਨਿਰਮਾਣਤਾ, ਆਪਣੀ ਨਿਮਰਤਾ ਔਰ ਆਪਣਾ ਆਪ ਗੁਰੂ ਕਲਗੀਧਰ ਦੇ ਚਰਨਾਂ 'ਚ ਪੇਸ਼ ਕਰਦੇ ਆ ਕਹੇ ਨੇ, ਉਹ ਸਾਂਝੇ ਕਰ ਰਹੇ ਆ। ਉਹਨਾਂ ਨੇ ਕਿਹਾ, ਲਾਲ ਸਗੇ ਗੁਲਾਮ ਗੁਰੂ ਗੋਬਿੰਦ ਸਿੰਘ, ਦਾਗਦਾਰ ਨਾਮ ਗੁਰੂ ਗੋਬਿੰਦ ਸਿੰਘ। ਲਾਲ ਆਪਣੇ ਆਪ ਨੂੰ ਕਿਹਾ ਨੰਦ ਲਾਲ, ਸਗ ਕੁੱਤਾ, ਗੁਲਾਮ, ਕਿ ਇਹ ਨੰਦ ਲਾਲ ਗੁਰੂ ਕਲਗੀਧਰ ਦੇ ਦਰ ਦਾ ਕੁੱਤਾ ਹੈ, ਗੁਰੂ ਕਲਗੀਧਰ ਦਾ ਗੁਲਾਮ ਹੈ। ਔਰ ਗੁਰੂ ਕਲਗੀਧਰ ਨੇ ਦਾਗਦਾਰ ਹੁੰਦਾ ਇਹ ਸੀ ਕਿ ਜਿਸ ਸਲੇਵ ਨੂੰ, ਗੁਲਾਮ ਨੂੰ ਕੋਈ ਖਰੀਦ ਲੈਂਦਾ ਸੀ ਮਾਲਕ, ਉਹ ਫਿਰ ਅੱਗ ਦੇ ਨਾਲ ਉਸ ਤੇ ਨਿਸ਼ਾਨ ਪਾ ਦਿੰਦਾ ਸੀ। ਉਹਨੂੰ ਦਾਗ ਅੱਗ ਨੂੰ ਕਹਿੰਦੇ ਨੇ, ਤਾਂ ਕਿ ਉਹ ਦੌੜ ਨਾ ਸਕੇ। ਤੇ ਜੇ ਕਿਸੇ ਹੋਰ ਕੋਲ ਦੌੜ ਕੇ ਜਾਂਦਾ ਤਾਂ ਉਹਦਾ ਨਿਸ਼ਾਨ ਦੇਖ ਲੈਂਦਾ ਸੀ ਕਿ ਵੀ ਇਹ ਤਾਂ ਗੁਲਾਮ ਹੈ, ਉਹਨੂੰ ਖਰੀਦਾ ਨਹੀਂ ਸੀ ਵੀ ਇਹ ਕਿਸੇ ਮਾਲਕ ਤੋਂ ਦੌੜਿਆ ਹੋਇਆ। ਸੋ ਭਾਈ ਸਾਹਿਬ ਕਹਿੰਦੇ ਨੇ ਕਿ ਵੀ ਮੈਂ ਤਾਂ ਉਹ ਦਾਗਿਆ ਹੋਇਆ ਗੁਲਾਮ ਹੈ, ਕਿ ਆਲਰੇਡੀ ਗੁਰੂ ਕਲਗੀਧਰ ਪਾਤਸ਼ਾਹ ਨੂੰ ਮੈਂ ਆਪਣਾ ਆਪਾ ਦਿੱਤਾ ਹੋਇਆ। ਕਮਤਰੀ ਜੇ ਸਗਾਨੇ ਗੁਰੂ ਗੋਬਿੰਦ ਸਿੰਘ, ਰੇਜ਼ਾ ਚੀਨੇ ਖਾਨੇ ਗੁਰੂ ਗੋਬਿੰਦ ਸਿੰਘ। ਫਿਰ ਕਹਿੰਦੇ ਨਹੀਂ, ਮੈਂ ਕੁੱਤਾ ਨਹੀਂ ਹੈ, ਮੈਂ ਤਾਂ ਕੁੱਤਿਆਂ ਤੋਂ ਵੀ ਨੀਵਾਂ, ਮੈਂ ਉਸ ਤੋਂ ਵੀ ਜਿਹੜਾ ਕਮਤਰ ਹੈ। ਰੇਜ਼ਾ ਚੀਨੇ ਖਾਨੇ ਗੁਰੂ ਗੋਬਿੰਦ ਸਿੰਘ, ਕਿ ਮੈਂ ਤਾਂ ਗੁਰੂ ਕਲਗੀਧਰ ਦੇ ਭੋਜਨ ਦੇ ਉਸ ਥਾਲ ਚੋਂ ਉਹਨਾਂ ਦਾ ਝੂਠਾ ਖਾਣਾ ਜੇ ਮੈਨੂੰ ਮਿਲ ਜਾਏ ਤੇ ਮੈਂ ਤਾਂ ਉਹ ਆਪਣੇ ਆਪ ਨੂੰ ਮੁਬਾਰਕ ਸਮਝਾਂਗਾ। ਸਾਇਲ ਅਜ਼ ਇਨਾਮੇ ਗੁਰੂ ਗੋਬਿੰਦ ਸਿੰਘ, ਖਾਕੇ ਪਾਕੇ ਇਕਦਾਮੇ ਗੁਰੂ ਗੋਬਿੰਦ ਸਿੰਘ, ਕਿ ਮੈਂ ਗੁਰੂ ਦੇ ਚਰਨਾਂ ਤੋਂ ਇੱਕ ਇਨਾਮ ਮੰਗਦਾ ਗੁਰੂ ਕਲਗੀਧਰ ਪਾਤਸ਼ਾਹ ਤੋਂ। ਔਰ ਇਨਾਮ ਕੀ ਹੈ? ਖਾਕੇ ਪਾਕੇ ਇਕਦਾਮ ਗੁਰੂ ਗੋਬਿੰਦ ਸਿੰਘ, ਕਿ हे ਗੁਰੂ ਕਲਗੀਧਰ ਪਾਤਸ਼ਾਹ, ਮੈਨੂੰ ਆਪਣੇ ਚਰਨਾਂ ਦੀ ਧੂੜ ਬਖਸ਼ ਦਿਓ। ਤੇ ਅਖੀਰਲਾ ਸ਼ੇਅਰ ਹੈ, ਬਾਦ ਜਾਨਸ਼ ਫਿਦਾਏ ਗੁਰੂ ਗੋਬਿੰਦ ਸਿੰਘ, ਫਰਕੇ ਉਹ ਬਰ ਪਾਏ ਗੁਰੂ ਗੋਬਿੰਦ ਸਿੰਘ, ਕਿ ਮੇਰੀ ਕੋਈ ਚਾਹਨਾ ਬਾਦ ਜਾਨਸ ਫਿਦਾਏ, ਕਿ ਮੇਰੀ ਜਾਨ ਗੁਰੂ ਕਲਗੀਧਰ ਪਾਤਸ਼ਾਹ ਤੋਂ ਫਿਦਾ ਹੋ ਜਾਏ। ਫਰਕੇ ਉਹ ਬਰ ਪਾਏ, ਤੇ ਮੇਰਾ ਸੀਸ ਹਮੇਸ਼ਾ ਗੁਰੂ ਦੇ ਚਰਨਾਂ ਤੇ ਟਿਕਿਆ ਰਹੇ। ਇਹੀ ਮੇਰੀ ਗੁਰੂ ਤੋਂ ਚਾਹਨਾ ਹੈ, ਗੁਰੂ ਤੋਂ ਮੁਰਾਦ ਹੈ, ਮੰਗ ਹੈ। ਸੋ ਮੈਂ ਸਮਝਦਾ ਹਾਂ ਵੀ ਜਿਸ ਕਦਰ ਭਾਈ ਨੰਦ ਲਾਲ ਦੇ ਅੰਦਰ ਗੁਰੂ ਕਲਗੀਧਰ ਦਾ ਪਿਆਰ ਹੈ ਔਰ ਉਹਨਾਂ ਦੇ ਜੁਜ਼ ਦੇ ਵਿੱਚ, ਉਹਨਾਂ ਦੇ ਜ਼ਰਰੇ ਜ਼ਰਰੇ ਦੇ ਵਿੱਚ, ਵਜੂਦ ਦੇ ਵਿੱਚ ਸਿਰਫ ਤੇ ਸਿਰਫ ਧੰਨ ਗੁਰੂ ਕਲਗੀਧਰ ਪਾਤਸ਼ਾਹ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨਿਕਲਦਾ ਹੈ। ਕਾਸ਼ ਇੱਕ ਉਸ ਦਾ ਛੋਟਾ ਹਿੱਸਾ ਵੀ ਸਾਡੇ ਅੰਦਰ ਆ ਸਕੇ ਤੇ ਅਸੀਂ ਗੁਰੂ ਪ੍ਰੀਤ ਦੇ ਵਿੱਚ ਰੰਗੇ ਜਾਈਏ। ਜੀ ਬਿਲਕੁਲ, ਇਸ ਦੇ ਨਾਲ ਅਸੀਂ ਅਜ਼ ਸਲਤਨਤ ਦਹਮ ਦਾ ਵੀ ਭੋਗ ਪਾਉਂਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੁਨਾਲਿਆ ਨੇ ਆਪਣੇ ਵਿਊਅਰਸ ਕੋਲੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tvag4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨੂੰ ਆਗਿਆ ਦਿਓ ਤੇ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।